viewers, welcome back in our program. जी डॉक्टर साहब ਅਸੀਂ ईमेल पढ़ी सी अमरदीप जी ਸਿੰਘ ਜੀ ਦੀ। ਸਭ ਤੋਂ ਪਹਿਲਾਂ ਤਾਂ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਪੰਜਾਬ ਤੋਂ ਜੀ। ਉਹਨਾਂ ਨੇ ਅੱਗੋਂ ਧੰਨਵਾਦ ਕੀਤਾ ਹੈ ਕਿ ਅਸੀਂ ਉਹਨਾਂ ਦੇ ਕੁਝ ਤੱਥ ਜਿਹੜੇ ਨੇ ਉਹ ਕਰੈਕਟ ਕੀਤੇ। ਅਸੀਂ ਸਮਝਦੇ ਹਾਂ ਵਿਚਾਰ ਹੁੰਦੀ ਹੈ, ਜਿਹੜੀ ਜਾਣਕਾਰੀ ਕਿਸੇ ਨੂੰ ਕਿਸੇ ਸਾਧਨ ਤੋਂ ਮਿਲਦੀ ਹੈ ਬਹੁਤ ਵਾਰ ਉਸ ਨੂੰ ਠੀਕ ਮੰਨ ਲਿਆ ਜਾਂਦਾ ਹੈ ਜੀ। ਮੇਰਾ ਕ੍ਰਾਈਟੇਰੀਆ ਆਮ ਤੌਰ ਤੇ ਇਹ ਹੁੰਦਾ ਹੈ, ਖਾਸ ਤੌਰ ਤੇ ਕਿਸੇ ਖਬਰ ਦੇ ਹਵਾਲੇ ਨਾਲ, ਕਿ ਜਦੋਂ ਤੱਕ ਮੈਂ 3 ਅੱਡ-ਅੱਡ ਸਾਧਨਾਂ ਤੋਂ ਜਿਨ੍ਹਾਂ ਦਾ ਇੱਕ ਦੂਜੇ ਨਾਲ ਸੰਬੰਧ ਨਾ ਹੋਏ ਕਨਫਰਮ ਨਾ ਕਰ ਲਵਾਂ, ਮੈਂ ਉਸ ਦੇ ਉੱਤੇ ਯਕੀਨ ਨਹੀਂ ਕਰਦਾ। ਔਰ ਇਸੇ ਤਰ੍ਹਾਂ ਜਦੋਂ ਕੋਈ ਰੈਫਰ ਕਰਦਾ ਹੈ ਕਿਸੇ ਗੱਲ ਨੂੰ ਤਾਂ ਮੈਂ ਇਹ ਜ਼ਰੂਰ, ਜਿਵੇਂ ਕੋਈ ਕਿਤਾਬ ਦਾ ਹਵਾਲਾ ਹੈ ਤਾਂ ਮੇਰਾ ਇਹ ਹੁੰਦਾ ਵੀ ਪਬਲਿਸ਼ਰ ਕੌਣ ਹੈ ਜੀ, ਕਿੱਥੇ ਪਬਲਿਸ਼ ਹੋਈ ਹੈ, ਤਾਂ ਕਿ ਉਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਕੋਈ ਜਾਲੀ ਜਿਹਾ ਕੰਮ ਤਾਂ ਨਹੀਂ। ਇਸੇ ਤਰ੍ਹਾਂ ਪਿੰਡਾਂ ਵਾਲਿਆਂ ਦੀ ਕੁਰਬਾਨੀ ਨੂੰ ਬੇਸ਼ੱਕ ਕਿਤਾਬ ਜਿਨ੍ਹਾਂ ਨੇ ਵੀ ਸਾਡੇ ਆਪਣਿਆਂ ਨੇ ਹੀ ਇਹ ਯਤਨ ਕੀਤਾ ਹੈ ਕਿ ਵੀ ਇਹ ਸਾਡੇ 'ਚ ਗਲਤ ਜਾਣਕਾਰੀ ਫੈਲਾਉਂਦੇ ਨੇ, ਅਸੀਂ ਕਿਉਂ ਨਾ ਫੈਲਾਈਏ ਜੀ ਜੀ, ਲੇਕਿਨ ਉਹਦੇ ਨਾਲ ਕਈ ਕੁਛ ਐਸਾ ਬਾਹਰ ਘੁੰਮਣ ਲੱਗ ਗਿਆ ਜਿਨ੍ਹਾਂ ਦੇ ਵਿੱਚ ਇਹ ਗੱਲ ਉਹਨਾਂ ਨੇ ਵੀ ਕਹੀ ਹੈ ਕਿ ਜੀ ਪਿੰਡਾਂ ਵਾਲਿਆਂ ਨੂੰ ਪੈਸਾ ਆਫਰ ਕੀਤਾ, ਉਹਨਾਂ ਨੂੰ CM ਦੀ ਕੁਰਸੀ ਦਿੱਤੀ ਤੇ ਉਹ ਨਹੀਂ ਮੰਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੋਰਾਂ ਵਾਲੀ ਜਿਹੜੇ ਨੇ ਉਹਨਾਂ ਦੇ ਢਾਡੀ ਜੱਥੇ ਨੇ ਵੀ ਇਸ ਦੇ ਉੱਤੇ ਕੀਤਾ। ਇਹ ਵਿਚਾਰੇ ਢਾਡੀ ਜਾਂ ਦੂਜੇ ਦਾ ਇਹ ਤਾਂ ਸੁਣੀ ਸੁਣਾਈ ਤੇ ਵੀ ਜਿਹੜਾ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਕੋਈ ਕਿਤਾਬ ਪੰਜਾਬੀ 'ਚ ਆਈ, ਅੰਗਰੇਜ਼ੀ ਤਾਂ ਜਿਹੜੀ ਹੈ ਬੁੱਕ ਉਹਨੇ ਡਿਨਾਈ ਕਰ ਦਿੱਤਾ ਸੀ ਕਿ ਵੀ ਮੈਂ ਨਹੀਂ ਲਿਖੀ ਹੋਈ ਕੋਈ ਵੀ ਜੀ। ਸੋ ਜ਼ਾਹਰ ਹੈ ਵੀ ਉਹਨਾਂ ਨੇ ਵੀ ਜੋ ਕਿਤਾਬ ਦੇਖੀ, ਢਾਡੀਆਂ ਦੀ ਇੱਕ ਖੂਬਸੂਰਤੀ ਵੀ ਹੁੰਦੀ ਹੈ ਕਿ ਵੀ ਜਿਹੜੀ ਚਲੰਤ ਗੱਲ ਹੁੰਦੀ ਹੈ ਉਹਨੂੰ ਉਹ ਇੱਕਦਮ ਆਪਣੀ ਕਵਿਤਾ ਦੇ ਵਿੱਚ ਕਨਵਰਟ ਕਰ ਲੈਂਦੇ ਨੇ। ਉਹਨਾਂ ਦਾ ਟੈਲੈਂਟ ਵੀ ਹੈ ਜੀ, ਪਰ ਕਈ ਵਾਰ ਇਸ ਦੇ ਵਿੱਚ ਗਲਤ ਬਿਆਨੀ ਵੀ ਹੁੰਦੀ ਹੈ। ਕਈ ਵਾਰੀ ਫਿਰ ਉਹਨਾਂ ਨੂੰ ਵਧਾ ਘਟਾ ਕੇ ਵੀ ਕਰਦੇ ਨੇ, ਵਧਾ ਕੇ ਸੁਣਨਾ, ਅੱਧੇ ਘੰਟੇ ਦੀ ਬਜਾਏ 2.5 ਘੰਟੇ ਤੱਕ ਲੈ ਜਾਣੀ ਗੱਲ, ਇਹ ਵੀ ਉਹਨਾਂ ਦਾ ਆਰਟ ਹੈ ਜੀ ਜੀ। ਜਿਸ ਆਰਟ ਕਰਕੇ ਉਹ ਜਾਣੇ ਜਾਂਦੇ ਨੇ, ਆਮ ਲੋਕਾਂ ਦੀ ਸਮਝ ਗੋਚਰਾ ਵੀ ਕਰਦੇ ਨੇ ਜੀ। ਪਰ ਮੈਂ ਸਮਝਦਾ ਵੀ ਇਹ ਮੋਰਾਂ ਵਾਲੀ ਵੀ ਆਪਣੇ ਫੈਕਟ ਕਰੈਕਟ ਕਰ ਲੈਣ ਕਿ ਵੀ ਇਹ ਗੱਲ ਠੀਕ ਨਹੀਂ ਹੈ ਜੀ। ਇਸੇ ਤਰ੍ਹਾਂ 14 ਜਣੇ ਅਟੈਕ ਤੋਂ ਪਹਿਲਾਂ ਅੰਦਰ ਗਏ, ਉਹਨਾਂ ਬਾਰੇ ਕੀ ਹੈ? ਮੈਨੂੰ ਲੱਗਦਾ ਵੀ ਇਹ ਵੀ ਉਸ ਪੀਰੀਅਡ ਦੇ ਵਿੱਚ ਬਹੁਤ ਸਾਰੀਆਂ ਇਸ ਕਿਸਮ ਦੀਆਂ ਗੱਲਾਂ ਸਨ ਜਿਹੜੀਆਂ ਐਜ਼ ਏ ਰਿਊਮਰ ਕਿ ਜੀ ਉਹ ਗਏ। ਫਿਰ ਉਹਨਾਂ ਦਾ ਇਹ ਸੀ ਕਿ ਜੀ ਉਹ ਫੌਜੀ ਸੀ, ਉਹ ਸੰਤਾਂ ਨਾਲ ਰਲ ਗਏ। ਫਿਰ ਇਹ ਜਿਹੜੇ ਸੰਤਾਂ ਨੂੰ ਚੜ੍ਹਦੀ ਕਲਾ 'ਚ ਦੱਸਣ ਵਾਲੇ ਸੀ ਉਹ ਕਹਿਣ ਜੀ ਫਿਰ ਸੰਤ ਜੀ ਉਹਨਾਂ ਫੌਜੀਆਂ ਦੀ ਵਰਦੀ ਦੇ ਵਿੱਚ ਹੀ ਉਹ ਇੱਕ ਜੀਪ ਵੀ ਮਿਲੀ ਬਾਰਡਰ ਦੇ ਨੇੜਿਓਂ ਪਾਕਿਸਤਾਨ ਦੇ, ਫਿਰ ਉੱਥੋਂ ਤੱਕ ਉਹ ਜੀਪ ਬਾਰਡਰ ਤੱਕ ਚਲੀ ਗਈ ਜੀ, ਉਹ ਫਿਰ ਉੱਥੇ ਚਲੇ ਗਏ। ਫਿਰ ਅੰਮ੍ਰਿਤਸਰ 'ਚ ਇੱਦਾਂ ਦੇ ਵੀ ਅਪੀਅਰ ਹੋ ਗਏ ਬੰਦੇ ਕਿ ਜੀ ਅਸੀਂ ਪਾਕਿਸਤਾਨ ਗਏ, ਉਹਨਾਂ ਤੋਂ ਪ੍ਰਸ਼ਾਦ ਲੈ ਕੇ ਆਏ ਹਾਂ ਸੰਤਾਂ ਤੋਂ। ਕਿਸੇ ਨੇ ਕਲੇਮ ਕੀਤਾ ਜੀ ਅਸੀਂ ਤਾਂ ਚੀਨ 'ਚ ਮਿਲੇ, ਉਹਨਾਂ ਨੂੰ ਚੀਨ 'ਚ ਆਏ ਹੋਏ ਨੇ। ਇੱਕ ਹੋਰ ਸੱਜਣ ਉੱਥੇ ਮੈਰੀਲੈਂਡ 'ਚ ਮੈਨੂੰ ਕਹਿੰਦਾ ਜੀ, ਉਹਨੇ ਨਾਂ ਲੈ ਕੇ ਜੀ ਫਲਾਣੇ ਨੇ ਮੈਨੂੰ ਕਿਹਾ ਵੀ ਜਦੋਂ ਤੁਸੀਂ ਅਮਰੀਕਾ ਚੱਲੇ ਹੋ ਉਹ ਇੱਥੇ ਆਏ ਤੇ ਉੱਥੇ ਫਲਾਣਾ ਅਮੀਰ ਆਦਮੀ ਹੈ, ਮੈਂ ਉਹਦਾ ਨਾਂ ਨਹੀਂ ਲੈਣਾ ਹੈ, ਚਲੋ ਪਿੰਡਾਂ ਵਾਲੇ ਉਹਦੇ ਕੋਲ ਨੇ, ਉਹਨਾਂ ਕੋਲ ਹੈ, ਤੁਸੀਂ ਉਹਨਾਂ ਨੂੰ ਜ਼ਰੂਰ ਮਿਲਿਓ। ਸੋ ਮੈਂ ਸਮਝਦਾ ਵੀ ਕੁਛ ਇੰਟੈਲੀਜੈਂਸ ਦਾ, ਕੁਛ ਵਿਕੇ ਹੋਇਆਂ ਬੰਦਿਆਂ ਦਾ, ਕੋਈ ਸਾਡਾ ਭੋਲਾਪਨ, ਇੱਦਾਂ ਦੀਆਂ ਕਹਾਣੀਆਂ ਕਿ ਜੀ 14 ਆ ਗਏ ਜਾਂ 18 ਆ ਗਏ, ਕੋਈ ਮੇਰਾ ਨਹੀਂ ਖਿਆਲ ਹੈ। ਉਹਨਾਂ ਨੇ ਹਕੂਮਤ ਮਿੱਥ ਕੇ ਆਈ ਸੀ, ਉਹਨਾਂ ਨੇ ਕੀ ਕਰਨਾ। ਪਿੰਡਾਂ ਵਾਲੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਪੂਰੀ ਤਿਆਰੀ 'ਚ ਸੀ, ਆਓ ਗੱਲਬਾਤ ਪਹਿਲਾਂ ਟੁੱਟ ਚੁੱਕੀ ਸੀ। ਇੰਦਰਾ ਗਾਂਧੀ ਇੱਧਰ ਰੇਡੀਓ 'ਤੇ ਐਲਾਨ ਕਰ ਰਹੀ ਸੀ ਕਿ ਜੀ ਅਸੀਂ ਜਿਹੜਾ ਸ਼ਾਂਤੀ ਚਾਹੁੰਦੇ, ਉੱਧਰ ਫੌਜ ਮੂਵ ਕੀਤੀ ਹੋਈ ਸੀ। ਰਾਜੀਵ ਗਾਂਧੀ ਚੰਡੀਗੜ੍ਹ 'ਚ ਜਿਹੜਾ ਉਹ ਮਈ ਦੇ ਅਖੀਰਲੇ ਹਫ਼ਤੇ ਜੀ ਕਹਿ ਰਿਹਾ ਸੀ ਕਿ ਸੰਤ ਪਿੰਡਾਂ ਵਾਲੇ ਇੱਕ ਧਾਰਮਿਕ ਸ਼ਖਸੀਅਤ ਨੇ, ਤੇ ਉਹਨਾਂ ਨੂੰ ਫਿਰ ਬਾਅਦ 'ਚ ਦਹਿਸ਼ਤਗਰਦ ਬਣਾ ਕੇ ਉਹਨਾਂ 'ਤੇ ਹਮਲਾ ਕੀਤਾ ਗਿਆ। ਸੋ ਇੱਕ ਮੇਰਾ ਖਿਆਲ ਹੈ ਵੀ ਇਹਨਾਂ ਗੱਲਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੈ। ਬਾਕੀ ਸਿੱਖ ਰੈਜੀਮੈਂਟ ਸੀ ਕਿ ਨਹੀਂ, ਦੇਖੋ ਇਹਦੇ 'ਚ ਕੁਛ ਕਿਤਾਬਾਂ ਦੇ ਵਿੱਚ ਹੁਣ ਵੇਰਵੇ ਆਏ ਨੇ ਕਿ ਕਿਹੜੀਆਂ ਯੂਨਿਟਸ ਜਾਂ ਕਿਹੜੀਆਂ ਰੈਜੀਮੈਂਟਸ ਇਸਤੇਮਾਲ ਹੋਈਆਂ। ਮੈਂ ਸਮਝਦਾ ਵੀ ਸਿੱਖ ਰੈਜੀਮੈਂਟ ਇਨ ਟੋਟੋ ਤਾਂ ਸ਼ਾਇਦ ਨਹੀਂ ਉਹਦੇ 'ਚ ਇਸਤੇਮਾਲ ਹੋਈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਨੇ ਬਾਰਿੰਗ ਸਿੱਖ ਰੈਜੀਮੈਂਟਸ ਬਾਕੀ ਵੀ ਜਿਹੜੀਆਂ ਉੱਥੇ ਹੁਣ ਉਹਨਾਂ ਦੀਆਂ ਫੌਜੀ ਰੈਜੀਮੈਂਟਾਂ ਨੇ ਉਹਨਾਂ ਦੇ ਵਿੱਚ ਸਿੱਖ ਤਾਂ ਹੈ ਨੇ, ਨਹੀਂ ਥੋੜ੍ਹੇ ਸਾਰੀਆਂ ਮਿਕਸ ਕਰ ਦਿੱਤੀਆਂ ਹੋਈਆਂ। ਪਰ ਇਹ ਗੱਲ ਠੀਕ ਹੈ ਕਿ ਵੀ ਉਸ ਵੇਲੇ ਦਾ ਪ੍ਰਧਾਨ ਵੀ ਰਾਸ਼ਟਰਪਤੀ ਵੀ ਪੱਗ ਵਾਲਾ ਸਿੱਖ ਜੀ, ਜਿਹੜਾ ਮੌਕੇ 'ਤੇ ਆਪਰੇਸ਼ਨਲ ਜਰਨੈਲ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਉਹ ਵੀ ਸਿੱਖ, ਤੇ ਜਿਹਨੇ ਅੰਦਰ ਫੌਜ ਭੇਜੀ, ਲੀਡ ਕੀਤਾ, ਪਲਾਨ ਕੀਤਾ, ਪਲਾਨ ਤਾਂ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ, ਮੇਜਰ ਜਨਰਲ ਬਰਾੜ ਤੇ ਸੁੰਦਰ ਜੀ ਜਿਹੜਾ ਉਹਨਾਂ ਦਾ ਹੈੱਡ ਹੈ। ਸੋ ਇਹ ਉਹਨਾਂ ਨੇ ਜਿਹੜਾ ਇੰਟਰਨੈਸ਼ਨਲ ਕਮੇਟੀ ਬਾਰੇ ਉਹਨਾਂ ਨੇ ਕਿਹਾ ਹੈ ਵੀਰ ਅਮਰਦੀਪ ਸਿੰਘ ਨੇ, ਉਹ ਇਸੇ ਹੀ ਦੇਖੋ ਜੀ ਰਾਸ਼ਟਰਪਤੀ ਵੀ ਸਿੱਖ ਹੈ, ਰਣਜੀਤ ਸਿੰਘ ਦਿਆਲ ਵੀ ਲੈਫਟੀਨੈਂਟ ਜਨਰਲ, ਮੇਜਰ ਜਨਰਲ। ਸੋ ਹਾਲਾਂਕਿ ਬਾਅਦ 'ਚ ਉਹਨਾਂ ਨੇ ਜਿਹੜੀਆਂ ਕੁਛ ਮੀਡੀਆ ਕਲਿੱਪਸ ਵਗੈਰਾ 'ਚ 2-4 ਸਿੱਖ ਅੰਦਰ ਪਰਿਕਰਮਾ ਸਾਫ਼ ਕਰਦੇ ਦਿਖਾਤੇ ਜਾਂ ਫੌਜੀ ਯੂਨੀਫਾਰਮ, ਪਰ ਬਾਈ ਐਂਡ ਲਾਰਜ ਜਿਹੜੀਆਂ ਇਹਨਾਂ ਨੇ ਉੱਥੇ ਇਸਤੇਮਾਲ ਕੀਤੀਆਂ ਨੇ ਉਹਨਾਂ ਦੇ ਵਿੱਚ ਡੋਗਰੇ
ਜੀ ਕਿਉਂਕਿ ਇਹ ਮੈਨੂੰ ਪਰਸਨਲ ਵੀ ਗਿਆਨ ਹੈ ਵੀ ਕਾਂਗੜਾ ਜ਼ਿਲ੍ਹੇ ਦੇ ਵਿੱਚ ਔਰ ਉਸ ਪਿੰਡਾਂ ਦੇ ਵਿੱਚ ਕਾਫੀ ਡੈੱਡ ਬਾਡੀਜ਼ ਫੌਜੀਆਂ ਦੀਆਂ ਆਈਆਂ। ਫਿਰ ਕੁਮਾਊਂ ਰੀਜਨ ਜਿਹੜਾ ਗੜਵਾਲ ਦਾ ਹੈ, ਗੜਵਾਲ ਦੇ ਵਿੱਚ ਕਾਫੀ ਡੈੱਡ ਬਾਡੀਜ਼ ਗਈਆਂ ਜੀ। ਮਰਾਠੇ ਵੀ ਇਸਤੇਮਾਲ ਹੋਏ। ਸੋ ਕੁਛ ਜਿਹੜੇ ਰਾਈਟਰ ਨੇ ਉਹਨਾਂ ਨੇ ਹੋਰਨਾਂ ਦੇ ਵੀ ਵੇਰਵੇ ਦਿੱਤੇ ਨੇ, ਪਰ ਮੈਨੂੰ ਨਹੀਂ ਲੱਗਦਾ ਵੀ ਸਿੱਖ ਰੈਜੀਮੈਂਟ ਐਜ਼ ਏ ਰੈਜੀਮੈਂਟ ਉੱਥੇ ਕੋਈ ਇਸਤੇਮਾਲ ਹੋਈ ਜੀ। ਬਾਕੀ ਉਹਨਾਂ ਨੇ ਆਪਣਾ ਐਕਸਪੀਰੀਅੰਸ ਦਿੱਤਾ ਹੈ ਕਿ ਵੀ ਉਹ ਖਾਲਸਾਈ ਬਾਣੇ 'ਚ ਰਹਿੰਦੇ ਨੇ, ਦੁਮਾਲਾ ਵੀ ਸਜਾਉਂਦੇ ਨੇ। ਉਹਦੇ ਥੱਲੇ ਉਹਨਾਂ ਨੂੰ ਤਰਨਾ ਦਲ ਦਾ 1952 ਵੈਪਨਸ ਐਕਟ ਦੇ ਥੱਲੇ ਜਿਹੜਾ ਉਹ ਲਾਇਸੈਂਸ ਵੀ ਮਿਲਦਾ ਸੀ, ਪਰ ਉਹਨਾਂ ਨੇ ਨਹੀਂ ਲਿਆ। ਔਰ ਉਹਨਾਂ ਦਾ ਆਰਗੂਮੈਂਟ ਕਿ ਵੀ ਸਾਨੂੰ ਤੁਸੀਂ 47 'ਚ 10 ਅਕਤੂਬਰ ਨੂੰ ਜ਼ਰਾਇਮ ਪੇਸ਼ਾ ਕਬੀਲਾ ਬਣਾਇਆ ਤੇ 80ਵੇਂ 90ਵੇਂ 'ਚ ਤੁਸੀਂ ਸਾਨੂੰ ਦਹਿਸ਼ਤਗਰਦ ਬਣਾਇਆ ਤੇ ਅਸੀਂ ਤੁਹਾਡਾ ਇਹ ਵੈਪਨ ਐਕਟ ਦੇ ਥੱਲੇ ਲਈਏ। ਪਰ ਮੇਰਾ ਵੈਸੇ ਮੈਨੂੰ ਇਹ ਲੱਗਦਾ ਵੀ ਇਹ ਨਿਹੰਗ ਸਿੰਘਾਂ ਨੂੰ ਪਤਾ ਨਹੀਂ ਬ੍ਰਿਟਿਸ਼ ਦੇ ਪੀਰੀਅਡ ਤੋਂ ਹੀ ਹੋ ਸਕਦਾ ਹੈ ਉਹਨਾਂ ਨੇ ਰੈਕਗਨਾਈਜ਼ ਕੀਤਾ ਹੋਏ, ਪਰ ਇਹ ਜ਼ਰੂਰ ਹੈ ਵੀ ਇਹਨਾਂ ਦੇ ਜਿਹੜੇ ਨਿਹੰਗ ਮੁਖੀ ਨੇ, ਤਰਨਾ ਦਲ ਦਾ ਮੁਖੀ ਹੈ ਜਾਂ ਬੁੱਢਾ ਦਲ ਦਾ ਮੁਖੀ ਹੈ ਜੀ, ਉਹਨਾਂ ਦੇ ਕੋਲ ਅਥਾਰਟੀ ਹੁੰਦੀ ਹੈ। ਉਹ ਜਦੋਂ ਰਿਕਮੈਂਡ ਕਰਦੇ ਨੇ ਕਿਸੇ ਨੂੰ ਕਿ ਵੀ ਆਹ ਸਾਡੇ ਦਲ 'ਚ ਆ ਗਿਆ, ਤਰਨਾ ਦਲ 'ਚ ਆ ਗਿਆ, ਜਾਂ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਉਹਨਾਂ ਨੂੰ ਫਾਇਰ ਆਰਮਸ ਵੀ ਇਸ਼ੂ ਕਰਦਾ। ਉਹਨਾਂ ਦਾ ਕੋਈ ਲਿਮਟਿਡ ਕੋਟਾ ਹੈਗਾ। ਹਾਲਾਂਕਿ ਜਿਹੜੇ ਦੂਸਰੇ ਹਥਿਆਰ ਵੀ ਰੱਖਣੇ ਨੇ, ਆਮ ਸਿੱਖ ਕਿਰਪਾਨ ਤਾਂ ਰੱਖ ਸਕਦਾ ਹੈ, ਉਹਦੇ ਧਾਰਮਿਕ ਹੈ, ਪਰ ਉਹ ਨੇਜਾ ਜਾਂ ਢਾਲ ਜਾਂ ਦੂਜੇ ਜਿਹੜੇ ਹਥਿਆਰ ਨਹੀਂ ਰੱਖ ਸਕਦਾ। ਪਰ ਕਿਉਂਕਿ ਜਿਹੜਾ ਤਰਨਾ ਦਲ ਜਾਂ ਬੁੱਢਾ ਦਲ ਦੇ ਲਾਇਸੈਂਸ ਜਿਹੜੇ ਉਹਨਾਂ ਦੀ ਸਰਟੀਫਿਕੇਸ਼ਨ ਦੇ ਨਾਲ ਆਉਂਦੇ ਨੇ, ਉਹਨਾਂ ਨੂੰ ਜ਼ਾਹਰ ਹੈ ਕਿ ਵੀ ਉਹ ਫਾਇਰ ਆਰਮਸ ਦੇ ਲਾਇਸੈਂਸ ਵੀ ਮਿਲਦੇ ਨੇ। ਪਰ ਉਹ ਇਸ ਲਈ ਕਿਉਂਕਿ ਨਿਹੰਗ ਤਾਂ ਉਹਨਾਂ ਨੇ ਅੰਗਰੇਜ਼ਾਂ ਨੇ ਹੀ ਖਤਮ ਕਰ ਦਿੱਤੇ ਸੀ, ਭੰਗ ਪੀਣ ਲਾ ਦਿੱਤੇ ਸੀ, ਆਪਣੀ ਵਰਤੋਂ ਲਈ ਕੀਤੇ ਸੀ। ਔਰ ਇੰਡੀਅਨ ਗਵਰਨਮੈਂਟ ਤੱਕ ਪਹੁੰਚਦੇ ਆ, ਸਿਸਟਮ ਤੱਕ ਪਹੁੰਚਦੇ ਆ, ਤੇ ਬਿਲਕੁਲ ਹੀ ਉਹ ਜਿਹੜੀਆਂ ਕਾਂਗਰਸ ਦੀਆਂ ਰੈਲੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਬੜੇ ਅੱਗੇ ਉਹਨਾਂ ਨੂੰ ਦੱਸਣਾ ਚਾਹੁੰਦੇ ਸੀ ਆ ਜਿਹੜੇ ਰੰਗ ਬਰੰਗੇ ਸਿੱਖ ਨੇ ਇਹ ਵੀ ਸਾਡੇ ਨਾਲ ਨੇ, ਉਹਨਾਂ ਨੂੰ ਅੱਗੇ ਬਿਠਾਇਆ ਹੁੰਦਾ ਸੀ ਜੀ। ਤੇ ਜਿਹੜੇ ਇਹਨਾਂ ਦਾ ਮੁਖੀ ਹੈ, ਜਦੋਂ ਇੱਕ ਜ਼ਮਾਨਾ ਸੀ ਜਿਵੇਂ ਜ਼ੈਲ ਸਿੰਘ ਚੀਫ ਮਿਨਿਸਟਰ ਬਣਿਆ ਜਾਂ ਹੋ ਸਕਦਾ ਕੈਰੋਂ ਦੇ ਜ਼ਮਾਨੇ 'ਚ ਵੀ ਹੋਏ, 3-4 ਇੰਪੋਰਟਡ ਕਾਰਾਂ ਮਿਲਦੀਆਂ ਹੁੰਦੀਆਂ ਸੀ, ਚੀਫ ਮਿਨਿਸਟਰ ਦੇ ਕੋਲ ਕੋਟਾ ਸੀ ਕਿ ਵੀ ਉਹ ਰਿਕਮੈਂਡ ਕਰਦਾ ਸੀ, ਇੱਕ ਅੱਧੇ ਨਿਹੰਗਾਂ ਦੇ ਮੁਖੀ ਨੂੰ ਦੇ ਦਿੰਦੇ ਸੀ। ਕਿਉਂਕਿ ਮੈਨੂੰ ਯਾਦ ਹੈ ਇਹਨੂੰ ਸੰਤਾ ਸਿੰਘ, ਜਿਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਸਰਕਾਰ ਨੇ ਜੂਨ 84 ਦੇ ਹਮਲੇ ਤੋਂ ਬਾਅਦ ਅਕਾਲ ਤਖਤ ਬਣਾਉਣ ਦੇ ਲਈ ਸਰਕਾਰੀ ਜਿਹੜਾ ਏਜੰਟ ਦੇ ਤੌਰ ਤੇ ਖੜਾ ਕੀਤਾ। ਇਹਦੇ ਕੋਲ ਇੰਪਾਲਾ ਕਾਰ ਸੀ ਤੇ ਇਹਨੂੰ ਉਹ ਜ਼ੈਲ ਸਿੰਘ ਨੇ ਆਪਣੇ ਕੋਟੇ 'ਚੋਂ ਦਿੱਤੀ ਹੋਈ ਸੀ। ਸੋ ਨਿਹੰਗ ਜਿਹੜੇ ਨੇ ਅਲਟੀਮੇਟਲੀ ਇਹਨਾਂ ਦਾ ਹੀ ਕੰਮ ਕਰਦੇ ਸੀ, ਇਹਨਾਂ ਦੇ ਹੀ ਰੱਖੇ ਹੋਏ ਸੀ। ਸੋ ਉਹਨਾਂ ਨੂੰ ਵੈਪਨ ਦੇ ਦੇਣ ਨਾ ਦੇ ਦੇਣ, ਔਰ ਇੱਦਾਂ ਦੇ ਨਿਹੰਗਾਂ ਤੋਂ ਫਿਰ ਕੰਮ ਵੀ ਲਿਆ। ਅਸੀਂ ਆਹ ਦੇਖਦੇ ਹਾਂ ਪੂਲਾ ਜਿਹੜਾ ਨਿਹੰਗ ਬਾਣੇ 'ਚ ਸੀ, ਕਿਵੇਂ ਸੁਮੇਧ ਸੈਣੀ ਦਾ ਸਭ ਤੋਂ ਜ਼ਿਆਦਾ ਜਿਹੜਾ ਕਿਲਿੰਗ ਕੰਮ ਹੈ ਜਾ ਕੇ ਘਰਾਂ 'ਚ ਉਹਨੇ ਕੀਤੇ, ਕਿਵੇਂ ਉਹਨੇ ਭਾਈ ਬਲਵਿੰਦਰ ਸਿੰਘ ਜਟਾਣਾ ਔਰ ਉਹਦਾ ਸਾਰਾ ਟੱਬਰ ਸਾੜਿਆ। ਪੂਲੇ ਨੇ ਕਿੰਨੇ 200 ਤੋਂ ਜ਼ਿਆਦਾ ਉਹਨੇ ਜਿਹੜੇ ਨੇ ਨੌਜਵਾਨ ਮਾਰੇ ਹੋਣਗੇ, ਔਰ ਬੀਬੀਆਂ ਦਾ ਪਤਾ ਨਹੀਂ ਕਿੰਨੀਆਂ ਬੇਪਤ ਕੀਤੀਆਂ, ਕਿਉਂਕਿ ਉਹਦਾ ਗੁੰਡਾ ਬ੍ਰਿਗੇਡ ਰੱਖਿਆ ਹੋਇਆ ਸੀ, ਨਿਹੰਗ ਬਾਣੇ 'ਚ ਸੀ। ਔਰ ਇਹਨਾਂ ਤੋਂ ਤਾਂ ਇਹ ਉਹਨਾਂ ਦਾ ਬਾਰਿੰਗ ਥੋੜ੍ਹੇ ਬਹੁਤ ਜਿਹੜੇ ਇੰਡੀਵਿਜੂਅਲ ਨਿਹੰਗ ਸਿੰਘ ਜ਼ਰੂਰ ਜਿਹੜੇ ਬਾਣੇ ਨੂੰ ਪਿਆਰ ਕਰਦੇ ਨੇ, ਗੁਰਸਿੱਖੀ 'ਚ ਨੇ ਜੀ, ਲੇਕਿਨ ਕੁੱਲ ਮਿਲਾ ਕੇ ਇਹਨਾਂ ਦੀ ਲੀਡਰਸ਼ਿਪ ਤਾਂ ਜਿਹੜੀ ਆ, ਉਹਨਾਂ ਤੋਂ ਪਹਿਲਾਂ ਤਰਨਾ ਦਲ ਦਾ ਮੁਖੀ ਸੀ ਕਾਨਾ, ਉਹਨੂੰ ਕਹਿੰਦੇ ਸੀ ਕਾਨ ਸਿੰਘ, ਮੋਟਾ ਫੀਮ ਦਾ ਗੋਲਾ ਛਕਣ ਵਾਲਾ, ਉਹ ਵੀ ਇੱਦਾਂ ਦਾ ਹੀ ਕੰਮ ਸੀਗਾ। ਸੋ ਇਸ ਕਿਸਮ ਦਾ ਇਹਨਾਂ ਨੂੰ ਹੈ। ਤੀਸਰਾ ਉਹਨਾਂ ਨੇ ਕਬੱਡੀ ਮੈਚਾਂ ਦੀ ਗੱਲ ਕੀਤੀ ਹੈ, ਔਰ ਉਹਨਾਂ ਨੇ ਵੀ ਚੰਗੀ ਗੱਲ ਹੈ ਜੇ ਪੰਜਾਬ 'ਚ ਬੈਠ ਕੇ ਹਰ ਸਿੱਖ ਨੇ ਪ੍ਰਾਈਡ ਮਹਿਸੂਸ ਕੀਤਾ ਜੀ ਕਿ ਗੁਰਪ੍ਰੀਤ ਸਿੰਘ ਨੇ ਕਿਵੇਂ ਚੈਲੰਜ ਕੀਤਾ, ਔਰ ਜ਼ਾਹਰ ਹੈ ਇਹਨਾਂ ਨੂੰ ਵੀ ਉਵੇਂ ਹੀ ਦੁੱਖ ਹੈ ਵੀ ਕਿਵੇਂ ਉਸ ਦੀ ਦਸਤਾਰ ਨੂੰ ਡਿਸਆਨਰ ਕੀਤਾ, ਬਾਅਦ 'ਚ ਟਾਰਚਰ ਵੀ ਕੀਤਾ ਜੀ। ਹੁਣ ਖਬਰਾਂ ਨੇ ਵੀ 157 ਲਾ ਕੇ ਲੁਧਿਆਣਾ ਜੇਲ੍ਹ 'ਚ ਭੇਜਿਆ, ਬਟ ਜੇ ਕਨਫਰਮ ਨਹੀਂ ਹੈ ਜੀ ਜੀ। ਸੋ ਉਹਨਾਂ ਨੇ ਕਿਹਾ ਵੀ ਇੱਥੇ ਤਾਂ ਕਰੇਜ਼ ਹੈ ਕਬੱਡੀ ਦਾ, ਲੋਕਾਂ ਨੂੰ ਭੁੱਲ ਹੀ ਗਿਆ ਵੀ ਬਾਦਲ ਕੀ ਕਰਦਾ, ਵੀ ਬਾਹਰਲੇ ਦੇਸ਼ਾਂ 'ਚ ਕੀ ਹੈ ਜੀ ਜੀ। ਸੋ ਬਾਹਰ ਵੀ ਉੱਥੋਂ ਹੀ ਆਏ ਹੋਏ ਨੇ ਜੇ, ਇੱਦਾਂ ਦੇ ਇੱਥੇ ਨੇ, ਕੋਈ ਬਹੁਤਾ ਫਰਕ ਨਹੀਂ ਹੈ। ਰਾਦਰ ਇੱਕ ਚੰਗੇ ਮੇਰੇ ਨਿੱਜੀ ਮਿੱਤਰ ਜਿਹੜੇ ਅਦਰਵਾਈਜ਼ ਬਾਦਲ ਦੇ ਵਿਰੁੱਧ ਨੇ, ਮੈਂ ਕਾਲ ਕੀਤਾ ਤੇ ਮੈਂ ਕਿਹਾ ਜੀ ਗੱਲ, ਉਹ ਕਹਿੰਦਾ ਜੀ ਮੈਂ ਜ਼ਰਾ ਬਾਅਦ 'ਚ ਕਰਦਾ, ਮੈਂ ਫਾਈਨਲ ਮੈਚ ਦੇਖ ਰਿਹਾ ਇੰਡੀਆ ਤੇ ਪਾਕਿਸਤਾਨ ਦਾ। ਤੇ ਮੈਂ ਉਹਨਾਂ ਨੂੰ ਮੈਂ ਕਹਿੰਦਾ ਜੀ ਮੇਰਾ ਪਰਸਨਲ ਸ਼ੌਕ ਹੈ ਕਬੱਡੀ। ਮੈਂ ਕਿਹਾ ਜੀ ਗੱਲ ਤਾਂ ਚਲੋ ਸ਼ੌਕ ਤਾਂ ਕਿਸ ਦਾ ਕੀ ਹੈ, ਪਰ ਮੈਂ ਇਹ ਅਦਰਵਾਈਜ਼ ਦੱਸਣਾ ਚਾਹੁੰਦਾ ਕਿ ਵੀ ਇਹ ਪਾਰਟ ਜਿਹੜਾ ਇਹਨੂੰ ਹੁਣ ਇਹ ਕਈ ਚੀਜ਼ਾਂ ਨੇ ਜੀ, ਹੁਣ ਇਹ ਗਵਈਏ ਨੇ ਸਾਰੀ ਉਮਰ ਲੱਚਰ ਗਾਉਂਦੇ ਨੇ, ਤੇ ਜਦੋਂ ਫਿਰ ਕੋਈ ਬਿਮਾਰ ਹੋ ਜਾਂਦਾ ਕੋਈ ਦੂਜਾ, ਫਿਰ ਕਹਿਣਗੇ ਜੀ ਇਹਨੇ ਮਾਂ ਬੋਲੀ ਦੀ ਬੜੀ ਸੇਵਾ ਕੀਤੀ ਜੀ। ਹੁਣ ਇਸੇ ਤਰ੍ਹਾਂ ਇਹਨੂੰ ਮਾਂ ਖੇਡ ਬਣਾ ਦਿੱਤਾ ਇਹ ਜੀ, ਕਬੱਡੀ ਮਾਂ ਖੇਡ ਹੈ, ਤੇ ਉਹਦੇ ਨਾਂ ਥੱਲੇ ਬਾਕੀ ਸਾਰਾ ਕੁਝ ਧੋ ਦਿਓ, ਸਿਰ ਵੀ ਮਨਾ ਦਿਓ। ਜੋ ਦੂਜੇ ਕਿੰਨੇ ਹੋਏਗਾ ਜੀ, 2 ਸਿੱਖੀ ਸਰੂਪ ਵਾਲੇ ਖੇਡਦੇ ਸੀ, ਪਰ ਤੁਸੀਂ ਬਾਕੀ ਕਿੰਨਿਆਂ ਦੇ ਲਈ ਦੂਜਾ ਰੋਲ ਮਾਡਲ ਕੀ ਬਣਾ ਦਿੱਤੇ ਨੇ ਵੀ। ਔਰ ਜਿਹੜਾ ਡਰੱਗ ਚੇਨ ਹੈ ਕਿਹਦੇ ਨਾਲ ਜੁੜੀ ਹੋਈ ਹੈ, ਖੇਡ ਦੀ ਇੱਕ ਆਪਣਾ ਮੁਕਾਮ ਹੈ। ਔਰ ਮੈਂ
ਕੱਲ ਵੀ ਇਹ ਗੁਰਪ੍ਰੀਤ ਸਿੰਘ ਦੇ ਹੀ ਸ਼ਬਦ ਦੁਹਰਾਏ ਸੀ ਕਿ ਉਹਨਾਂ ਨੇ ਕਿਹਾ ਕਿ ਜੀ ਅਸੀਂ ਕੋਈ ਕਬੱਡੀ ਖੇਡ ਦੇ ਵਿਰੁੱਧ ਨਹੀਂ ਹੈ, ਪਰ ਕਿਵੇਂ ਇਹਨੂੰ ਇੱਕ ਵਹੀਕਲ ਬਣਾ ਕੇ ਡਰੱਗ ਸਪਲਾਈ ਚੇਨ ਖੜੀ ਕੀਤੀ ਹੈ। ਜੀ ਕਿਵੇਂ ਬਾਦਲਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਬਾਹਰਲੇ ਦੇਸ਼ਾਂ 'ਚੋਂ ਗੁਰਦੁਆਰਿਆਂ 'ਚ ਤਾਂ ਵੜ ਨਹੀਂ ਸਕਦੇ, ਕਿਉਂਕਿ ਕੋਈ ਸਿੱਖ ਵੀ ਖਲੋ ਕੇ ਸਵਾਲ ਪੁੱਛੇਗਾ ਔਰ ਇਹਨਾਂ ਨੂੰ ਜਿਹੜਾ ਇਹਨਾਂ ਦੀ ਖਬਰ ਲਏਗਾ ਚੰਗੀ ਤਰ੍ਹਾਂ। ਸੋ ਇਹ ਜਿਹੜਾ ਇੰਟਰਨੈਸ਼ਨਲ ਕਬੱਡੀਆਂ ਦਾ ਸਾਰਾ ਸਿਲਸਿਲਾ ਸ਼ੁਰੂ ਕੀਤਾ ਹੈ, ਨਾ ਤਾਂ ਸੁਖਬੀਰ ਬਾਦਲ ਕਬੱਡੀ ਖੇਡਦਾ, ਨਾ ਇਹਦਾ ਪਿਓ ਖੇਡਦਾ, ਨਾ ਕੋਈ ਹੋਰ ਖੇਡਦਾ ਹੋਣਾ ਇਹਨਾਂ ਦੇ ਟੱਬਰ 'ਚ। ਜੀ ਇਹ ਇਹਨਾਂ ਨੇ ਇੱਕ ਨੈਟਵਰਕਿੰਗ ਇੰਟਰਨੈਸ਼ਨਲੀ ਬਣਾਉਣ ਦੇ ਲਈ ਵੀ ਗੁਰਦੁਆਰਿਆਂ ਦੇ ਉੱਤੇ ਪੰਥ ਪ੍ਰਸਤ ਵਿਚਾਰਧਾਰਾ ਵਾਲੇ ਜਿਹੜੇ ਨੇ ਉਹ ਉਹਨਾਂ ਦੇ ਕੋਲ ਸੇਵਾ ਸੰਭਾਲੇ ਵੜ ਨਹੀਂ ਸਕਦੇ। ਸੋ ਇਹਨਾਂ ਨੇ ਕਿਹਾ ਜੀ ਆਹ ਕੰਮ ਕਰੋ, ਥਾਂ ਪਹਿਲਾਂ ਕਬੱਡੀ ਰਜਿਸਟ੍ਰੇਸ਼ਨ ਹੋਈਆਂ, ਫਿਰ ਉਹਦੇ ਥੱਲੇ ਹੋਇਆ ਜੀ ਕਿ ਵੀ ਫਲਾਣਾ। ਔਰ ਇਹਨਾਂ ਮੁਲਕਾਂ 'ਚ ਵੀ ਹੁਣ ਕਈ ਵਾਰ ਪ੍ਰੋਬਲਮ ਇਹ ਹੁੰਦੀ ਹੈ ਵੀ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ, ਕਬੱਡੀ ਪ੍ਰਮੋਟਰ ਨੇ, ਉਹੀ ਖਾਲਿਸਤਾਨ ਦੇ ਵੀ ਹਮਾਇਤੀ ਹੈ। ਉਹਨਾਂ 'ਚ ਇੱਕ ਅੱਛਾ ਤਬਕਾ ਸਪੋਰਟਸਮੈਨ ਹਮੇਸ਼ਾ ਇੱਕ ਫ੍ਰੀ ਜਿਹਾ ਸਾਡੇ ਸੰਘਰਸ਼ 'ਚ ਵੀ ਸਪੋਰਟਸਮੈਨ ਦੀ ਬਹੁਤ ਵੱਡੀ ਦੇਣ ਹੈ ਸਾਰੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ। ਲੇਕਿਨ ਇਹਦੇ ਨਾਲ ਵੀਕ ਪੁਆਇੰਟ ਇਹ ਹੁੰਦਾ ਹੈ ਕਿ ਉਹ ਕਬੱਡੀ ਵੀਕ ਪੁਆਇੰਟ ਬਣ ਗਿਆ। ਫਿਰ ਜੇ ਸੁਖਬੀਰ ਆ ਜਾਏ, ਕੋਈ ਹੋਰ ਆ ਜਾਏ ਜਾਂ ਦੂਜਾ, ਉਹਨਾਂ ਨੂੰ ਹੁੰਦਾ ਜੀ ਇਹ ਤਾਂ ਸਾਡੇ ਸਪੋਰਟਸ ਟੂਰਨਾਮੈਂਟ ਦਾ ਉਦਘਾਟਨ ਕਰਨਾ ਹੈ, ਜੇ ਉਹਨਾਂ ਨੂੰ ਤੁਸੀਂ ਰੋਕਦੇ ਹੋ ਤੇ ਆਪਣਾ ਕਾਡਰ ਤੁਹਾਡਾ ਨਾਰਾਜ਼ ਹੁੰਦਾ ਹੈ, ਆਪਣੇ ਬੰਦੇ ਤੁਹਾਡੇ ਜਾਂਦੇ ਨੇ। ਸੋ ਇਸ ਕਿਸਮ ਦਾ ਹੀ ਕਰੇਜ਼ ਕ੍ਰੀਏਟ ਕਰ ਦਿੱਤਾ ਗਿਆ। ਹੁਣ ਪੰਜਾਬ ਦੀ ਜੇ ਖੇਡ ਦੇਖਣੀ ਹੈ, ਜਿਹੜੀ ਮਾਂ ਖੇਡ ਆ ਹਾਕੀ ਹੈ। ਹਾਕੀ ਕਿੱਥੇ ਹੈ ਪੰਜਾਬ 'ਚ? ਜੀ ਉਹ ਕਿਉਂ ਨਹੀਂ ਖੜੀ ਕੀਤੀ? ਬਾਕੀ ਤਾਂ ਪ੍ਰੋਪੇਗੈਂਡਾ ਹੈ, ਜਿਹਨੂੰ ਮਰਜ਼ੀ ਪ੍ਰੋਪੇਗੈਂਡਾ ਕਰਕੇ ਤੁਸੀਂ ਮਾਂ ਖੇਡ ਬਣਾ ਦਿਓ, ਉਹਨੂੰ ਕੋਈ ਹੋਰ ਬਣਾ ਦਿਓ। ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਵਿੱਚ ਇਹ ਕਬੱਡੀ ਦੇ ਨਾਂ ਥੱਲੇ ਘਟੀਆ ਪੋਲਿਟਿਕਸ, ਸੁਖਬੀਰ ਬਾਦਲ ਦਾ ਇੰਟਰਨੈਸ਼ਨਲ ਨੈਟਵਰਕ, ਇਹਦੇ ਥੱਲੇ ਡਰੱਗ ਨੈਟਵਰਕ, ਔਰ ਇਹਦੇ ਥੱਲੇ ਜਿਹੜਾ ਇਹ ਸਾਰਾ ਕਵਰ ਅਪ, ਤਾਂ ਕਿ ਲੋਕਾਂ ਨੂੰ ਬਾਕੀ ਪਾਸਿਓਂ ਹਟਾ ਕੇ ਇਸ ਪਾਸੇ ਲਾ ਦਿਓ। ਸੋ ਬਾਕੀ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਕਬੱਡੀ ਵਾਲੇ ਨਾਰਾਜ਼ ਨਾ ਹੋਣ, ਕਿਉਂਕਿ ਅਸੀਂ ਕੋਈ ਖੇਡ ਦੇ ਉੱਤੇ ਨਹੀਂ, ਪਰ ਜੋ ਰੀਅਲ ਵਰਤਾਰਾ ਹੈ ਉਹ ਤਾਂ ਸਾਹਮਣੇ ਹੈ ਕਿ ਵੀ ਇਹ ਕੌਡੀ ਕਰਕੇ ਇਨਫੈਕਟ ਪੰਥ ਨੂੰ ਕੌਡੀਆਂ ਖੋਟਾ ਕਰਨ ਦੀ ਲਾਈਨ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਚੱਲਦੇ ਹਾਂ ਬ੍ਰੇਕ ਤੇ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।